ਜਿਨ੍ਹਾਂ ਨਾਲ ਤੁਸੀਂ ਡਰਾਮੇ ਕਰਦੇ ਹੋ ਨਾ, ਉਹਨਾਂ ਨੂੰ ਬੇਵਕੂਫ ਸਮਝ ਕੇ, ਪਾਗਲ ਸਮਝ ਕੇ ਉਹਨਾਂ ਨਾਲ ਖੇਡਾਂ ਖੇਡਦੇ ਹੋ ਸਕਦਾ ਉਹ ਤੁਹਾਡੇ ਸਾਰੇ ਡਰਾਮੇ ਸਮਝਦੇ ਹੋਣ ਪਏ ਤੇ ਉਲਟਾ ਤੁਹਾਨੂੰ ਖਿਡਾਉਂਦੇ ਹੋਣ ਪਏ। ਮਿਸਾਲ ਦੇ ਤੌਰ ਤੇ ਮੈਂ ਇੱਕ ਗੱਲ ਸੁਣਾਉਣਾ, ਤੁਹਾਨੂੰ ਸਵਾਦ ਆ ਜਾਏਗਾ। ਕਿਸੇ ਪਾਗਲਖਾਨੇ ਦੇ ਵਿੱਚ ਨਾ ਇੱਕ ਦਿਮਾਗ ਦਾ ਡਾਕਟਰ ਗਿਆ। ਇੱਕ ਪਾਗਲ ਨੂੰ ਉਹਨੇ ਸਾਹਮਣੇ ਬਿਠਾ ਲਿਆ। ਉਹਦੇ ਸਾਹਮਣੇ ਇੱਕ 2 ਰੁਪਈਆਂ ਵਾਲਾ ਸਿੱਕਾ ਰੱਖਿਆ, ਇੱਕ 10 ਵਾਲਾ ਨੋਟ ਰੱਖਿਆ। ਉਹਨੂੰ ਆਖਣ ਲੱਗਾ ਵੀ ਇਹਦੇ ਵਿੱਚੋਂ ਚੁੱਕ ਲੈ ਕੋਈ। ਉਹਨੇ 1 ਰੁਪਈਏ ਵਾਲਾ ਸਿੱਕਾ ਚੁੱਕ ਲਿਆ। ਫਿਰ ਕੁਝ ਦਿਨਾਂ ਬਾਅਦ ਫਿਰ ਗਿਆ, ਫਿਰ ਇੰਝ ਕੀਤਾ ਵੀ ਰੁਪਈਏ ਵਾਲਾ ਸਿੱਕਾ ਰੱਖਿਆ, ਦੂਜੇ ਪਾਸੇ 10 ਰੁਪਈਆਂ ਵਾਲਾ ਨੋਟ ਰੱਖਿਆ ਤੇ ਉਹਨੂੰ ਆਖਿਆ ਵਿੱਚੋਂ ਚੁੱਕ ਲੈ। ਡਾਕਟਰ ਸਮਝਦਾ ਵੀ ਬੇਵਕੂਫ ਹੈ ਜੇ, ਇਹ ਠੀਕ ਨਹੀਂ ਹੋਇਆ, ਇਹਦਾ ਦਿਮਾਗ ਨਹੀਂ ਠੀਕ। ਇਹਨੂੰ ਪਤਾ ਹੋਣਾ ਚਾਹੀਦਾ ਵੀ 10 ਰੁਪਈਏ ਦੀ ਵੈਲਿਊ ਜ਼ਿਆਦਾ ਹੈ, 2 ਰੁਪਈਆਂ ਦੀ ਜਾਂ ਰੁਪਈਏ ਵਾਲੇ ਸਿੱਕੇ ਦੀ ਵੈਲਿਊ ਥੋੜ੍ਹੀ ਹੈ। ਉਹ 10 ਵਾਲਾ ਨੋਟ ਚੁੱਕਦਾ। ਡਾਕਟਰ ਨੇ ਨਾ ਵਕਫੇ ਦੇ ਨਾਲ ਉਹਦੇ ਸਾਹਮਣੇ ਜਾਣਾ, ਉਹਨੂੰ ਸਾਹਮਣੇ ਬਿਠਾ ਕੇ ਇੰਝ ਹੀ ਇੱਕ ਪਾਸੇ ਉਹ ਸਿੱਕਾ ਰੱਖਣਾ, ਇੱਕ ਪਾਸੇ ਨੋਟ ਰੱਖਣਾ। ਕਾਫੀ ਦਫਾ ਨਾ ਡਾਕਟਰ ਇੰਝ ਹੀ ਕਰਦਾ ਰਿਹਾ ਤੇ ਡਾਕਟਰ ਇਹ ਸਮਝੇ ਵੀ ਪਾਗਲ ਹੈ, ਬੇਵਕੂਫ ਹੈ, ਇਹਨੂੰ ਸਮਝ ਨਹੀਂ ਆਉਂਦੀ ਪਈ, ਇਹਦਾ ਦਿਮਾਗ ਸੈੱਟ ਨਹੀਂ। ਇਲਾਜ ਕਰਨੇ ਆ ਪਏ ਲੇਕਿਨ ਇਹ ਠੀਕ ਨਹੀਂ ਹੁੰਦਾ ਪਿਆ। ਇੱਕ ਦਿਨ ਨਾ ਇੱਕ ਹੋਰ ਬੰਦਾ ਉਸ ਬੰਦੇ ਪਾਗਲ ਨੂੰ ਪੁੱਛਦਾ, ਮੈਂ ਉਹਨੂੰ ਪਾਗਲ ਤੇ ਨਹੀਂ ਆਖਣਾ, ਤੁਸੀਂ ਵੀ ਨਹੀਂ ਪਾਗਲ ਉਹਨੂੰ ਆਖਣਾ, ਅਗਲੀ ਗੱਲ ਸੁਣੋਗੇ ਸਵਾਦ ਆ ਜਾਏਗਾ। ਉਹਨੂੰ ਆਂਦਾ ਯਾਰ ਗੱਲ ਸੁਣ, 10 ਰੁਪਈਆਂ ਦਾ ਜਿਹੜਾ ਨੋਟ ਹੈ ਉਹਦੀ ਵੈਲਿਊ ਜ਼ਿਆਦਾ ਹੈ, ਉਹ ਬਾਰ-ਬਾਰ ਤੇਰੇ ਸਾਹਮਣੇ ਨੋਟ ਵੀ ਰੱਖਦਾ, ਸਿੱਕਾ ਵੀ ਰੱਖਦਾ, ਤੂੰ ਹਰ ਵਾਰੀ ਸਿੱਕਾ ਚੁੱਕਣਾ, ਨੋਟ ਦੀ ਵੈਲਿਊ ਜ਼ਿਆਦਾ, ਤੂੰ ਨੋਟ ਕਿਉਂ ਨਹੀਂ ਚੁੱਕਦਾ? ਉਹਨੇ ਆਖਿਆ ਜੀ ਮੈਂ ਨੋਟ ਚੁੱਕ ਲਿਆ ਨਾ ਜਿਹੜੇ ਦਿਨ, ਉਸ ਦਿਹਾੜੇ ਖੇਡ ਖਤਮ ਹੋ ਜਾਣੀ। ਉਸ ਦਿਹਾੜੇ ਡਾਕਟਰ ਨੇ ਅੱਗੋਂ ਮੇਰੇ ਨਾਲ ਖੇਡਣਾ ਬੰਦ ਕਰ ਦੇਣਾ ਤੇ ਮੈਂ ਹਰ ਵਾਰੀ ਸਿੱਕਾ ਚੁੱਕ ਲੈਣਾ। ਤੇ ਡਾਕਟਰ ਨੂੰ ਮੇਰੇ ਨਾਲ ਖੇਡਦਿਆਂ ਬੜਾ ਚਿਰ ਹੋ ਗਿਆ ਤੇ ਉਹਨੂੰ ਇਹ ਨਹੀਂ ਪਤਾ ਕਿ ਮੈਂ ਡਾਕਟਰ ਨਾਲ ਅੱਗੋਂ ਖੇਡਣਾ ਪਿਆ। ਡਾਕਟਰ ਉਹਨੂੰ ਪਾਗਲ ਸਮਝਦਾ ਸੀ, ਉਹਨੇ ਡਾਕਟਰ ਨੂੰ ਪਾਗਲ ਬਣਾ ਛੱਡਿਆ। ਗੱਲ ਪਤਾ ਕੀ ਹੈ, ਜਿਨ੍ਹਾਂ ਨੂੰ ਤੁਸੀਂ ਬੇਵਕੂਫ ਸਮਝਦੇ ਹੋ ਨਾ, ਪਾਗਲ ਸਮਝਦੇ ਹੋ, ਉਹਨਾਂ ਨੂੰ ਕੁੰਡ ਸਮਝਦੇ ਹੋ, ਸਾਦਾ ਸਮਝਦੇ ਹੋ ਸਕਦਾ ਉਹ ਸਾਦਾ ਬੰਦਾ ਤੁਹਾਡੀਆਂ ਸਾਰੀਆਂ ਚਲਾਕੀਆਂ ਜਾਣਦਾ ਹੋਵੇ, ਤੁਹਾਡੇ ਸਾਰੇ ਡਰਾਮੇ, ਤੁਹਾਡੀਆਂ ਸਾਰੀਆਂ ਐਫੀਸ਼ੀਐਂਸੀਆਂ ਉਹ ਸਮਝਦਾ ਹੋਏ ਪਿਆ, ਲੇਕਿਨ ਉਹ ਖਾਮੋਸ਼ ਰਹਿ ਕੇ, ਚੁੱਪ ਰਹਿ ਕੇ, ਜਿਹਨੂੰ ਤੁਸੀਂ ਪਾਗਲ ਪੇ ਸਮਝਦੇ ਹੋ ਨਾ, ਹੋ ਸਕਦਾ ਉਹ ਤੁਹਾਨੂੰ ਪਾਗਲ ਬਣਾਉਂਦਾ ਹੋਏ ਪਿਆ। ਲਿਹਾਜ਼ਾ ਕਿਸੇ ਵੀ ਚੀਜ਼ ਨੂੰ ਹਕੀਰ ਮਤ ਸਮਝੋ। ਅੱਲਾ ਰੱਬੁਲ ਇੱਜ਼ਤ ਨੇ ਇੱਕ ਐਸੀ ਖੇਡ ਬਣਾਈ ਹੈ, ਐਸਾ ਨਿਜ਼ਾਮ ਬਣਾਇਆ ਹੈ ਕਿ ਜਿੱਥੇ ਰੱਬ ਨੇ ਜਿਹਨੂੰ ਰੱਖੇ ਹੈ ਨਾ, ਰੱਬ ਨੇ ਠੀਕ ਰੱਖੇ ਹੈ। ਲਿਹਾਜ਼ਾ ਕਿਸੇ ਵੀ ਬੰਦੇ ਨੂੰ ਬੇਵਕੂਫ ਨਾ ਸਮਝੋ, ਕਿਉਂਕਿ ਹਰ ਬੰਦਾ ਸਭ ਕੁਝ ਨਹੀਂ ਜਾਣਦਾ, ਲੇਕਿਨ ਹਰ ਬੰਦਾ ਕੁਛ ਨਾ ਕੁਛ ਜ਼ਰੂਰ ਜਾਣਦਾ ਹੈ। ਜੇ ਗੱਲ ਚੰਗੀ ਲੱਗੀ ਹੋਵੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਤੇ ਵੀਡੀਓ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਜੀ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਇੱਕ ਸਬਕ ਆਮੋਜ਼ ਵੀਡੀਓ ਦੇ ਨਾਲ ਇਜਾਜ਼ਤ ਚਾਹਨਾ। ਅੱਲਾ ਸੋਹਣੇ ਦੇ ਵਾਲੇ। अस्सलाम वालेकुम रहमतुल्लाहि व बरकातुहू।